ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਜੀਰਾ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ ਅੱਜ ਪਹਿਲੀ ਫੱਗਣ ਦੀ ਨਾਨਕਸ਼ਾਹੀ ਕੈਲੰਡਰ ਮੁਤਾਬਕ ਬਿਗਨਿੰਗ ਹੈ ਜੀ, ਜਿਸ ਲਈ ਸ਼ਬਦ ਹਿੰਦੂ ਜਿਹੜੀ ਸ਼ਬਦਾਵਲੀ ਹੈ ਜਾਂ ਉਹਨਾਂ ਦੇ ਵੋਕੈਬਲਰੀ 'ਚੋਂ ਅਸੀਂ ਸੰਗਰਾਂਦ ਸ਼ਬਦ ਜਿਹੜਾ ਪੰਜਾਬੀ ਜਾਂ ਪ੍ਰਾਕ੍ਰਿਤ ਜ਼ਬਾਨ ਦਾ ਉਹ ਇਸਤੇਮਾਲ ਕਰਦੇ। ਹਾਲਾਂ ਉੱਥੇ ਸੰਕ੍ਰਾਂਤੀ ਤੋਂ ਇਹ ਸ਼ਬਦ ਆਇਆ ਅਤੇ ਸੰਕ੍ਰਾਂਤੀ ਦਾ ਮਤਲਬ ਹੁੰਦਾ ਹੈ ਕਿ ਜਿਹੜੀਆਂ 12 ਰਾਸਾਂ ਨੇ ਜਿਨ੍ਹਾਂ 'ਚੋਂ ਸੂਰਜ ਇੱਕ 'ਚੋਂ ਦੂਸਰੀ 'ਚ ਜਾਂਦਾ ਉਸ ਨੂੰ ਜਿਹੜਾ ਹੈ ਉਹ ਸੰਕ੍ਰਾਂਤੀ ਦੇ ਨਾਂ ਨਾਲ ਇਸਤੇਮਾਲ ਕੀਤਾ ਜਾਂਦਾ। ਅਸੀਂ ਅੱਜ ਦੇ ਵਿਚਾਰ 'ਚ ਜਿਹੜਾ ਰਾਗ ਤੁਖਾਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਇਸ ਪ੍ਰਥਾਏ ਵਿਚਾਰ ਹੈ ਉਸ ਨੂੰ ਸਾਂਝਾ ਕਰਾਂਗੇ ਜੀ। 1870 ਦੇ ਵਿੱਚ ਅਸਲੀ ਨਿਰੰਕਾਰੀ, ਕਿਉਂਕਿ ਜਿਹੜੇ 13 ਅਪ੍ਰੈਲ 1978 ਨੂੰ ਸਾਹਮਣੇ ਆਏ ਇਹ ਨਕਲੀ ਨਰਕਧਾਰੀ ਵੀ ਇਹਨਾਂ ਨੂੰ ਅਸੀਂ ਕਹਿੰਦੇ ਨਕਲੀ ਨਿਰੰਕਾਰੀ ਜਾਂ ਨਰਕਧਾਰੀ ਕਹਿੰਦੇ ਆ, ਇਹ ਸਰਕਾਰ ਨੇ ਖੜੇ ਕੀਤੇ। ਪਰ ਅਸਲੀ ਰਾਵਲਪਿੰਡੀ ਪੋਠੋਹਾਰ ਬੈਲਟ ਦੇ ਵਿੱਚ ਬਾਬਾ ਦਿਆਲ ਜੀ ਹੋਏ ਨੇ, ਜਿਨ੍ਹਾਂ ਨੇ ਅਸਲ 'ਚ ਗੁਰਸਿੱਖੀ ਪ੍ਰਚਾਰ, ਸਿੱਖਾਂ ਨੂੰ ਮੂਰਤੀ ਪੂਜਾ, ਬਾਹਮਣੀ ਕਲ ਜਿਹੜੇ ਬਾਕੀ ਕਰਮ ਕਾਂਡਾਂ ਤੋਂ ਛੁਟਕਾਰਾ ਦਿਵਾਉਣ ਦੇ ਲਈ ਜਿਹੜੀ ਹੈ ਨਿਰੰਕਾਰ, ਧੰਨ ਨਿਰੰਕਾਰ, ਤੂੰ ਨਿਰੰਕਾਰ, ਉਹ ਇਸ ਤਰ੍ਹਾਂ ਧੁਨ ਕੀਰਤਨ ਦੀ ਲਾਉਂਦੇ ਸੀ ਔਰ ਇਹ ਰਿਫਾਰਮਰ ਮੂਵਮੈਂਟ ਸੀ ਉਹਨਾਂ ਨੇ ਚਲਾਈ। ਔਰ ਉਹਨਾਂ ਦੇ ਹੀ ਅੱਗੋਂ ਲੜਕੇ ਜਿਹੜੇ ਨੇ ਦਰਬਾਰਾ ਸਿੰਘ, ਜਿਨ੍ਹਾਂ ਨੇ ਆਪਣਾ ਪਹਿਲਾ ਆਨੰਦ ਕਾਰਜ, ਔਰ ਇਹ ਨਿਰੰਕਾਰੀ ਮੂਵਮੈਂਟ ਨੂੰ ਜਾਂਦਾ ਹੈ ਵੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿਹੜੀਆਂ 4 ਲਾਵਾਂ ਦਾ ਕਾਨਸੈਪਟ ਉਸ ਨੂੰ ਬਹੁਤ ਪ੍ਰਚਲਿਤ ਕੀਤਾ। ਉਸ ਤੋਂ ਪਹਿਲਾਂ ਜਿਹੜਾ ਰਣਜੀਤ ਸਿੰਘ ਪੀਰੀਅਡ ਦੇ ਵਿੱਚ ਬਹੁਤ ਸਾਰੇ ਬ੍ਰਹਿਮਨਿਕਲ ਕਾਨਸੈਪਟ ਜਿਹਦੇ ਥੱਲੇ ਈਵਨ ਅੱਗ ਨਾਲ ਫੇਰੇ ਲੈਣੇ ਵੀ ਸ਼ਾਮਲ ਹੈ, ਉਹ ਸਿੱਖਾਂ ਦੇ ਵਿੱਚ ਆ ਗਿਆ ਸੀ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1633 ਦੇ ਵਿੱਚ ਇਟਲੀ ਦਾ ਰਹਿਣ ਵਾਲਾ ਜਿਹੜਾ ਐਸਟ੍ਰੋਨੋਮਰ ਹੈ ਗਲੀਲੀਓ, ਉਹਨੂੰ ਰੋਮ ਵਾਲਿਆਂ ਨੇ ਤਲਬ ਕੀਤਾ ਕਿ ਉਹਨੇ ਇਹ ਕਾਨਸੈਪਟ ਦਿੱਤਾ ਸੀ, ਉਹ ਐਸਟ੍ਰੋਨੋਮਰ ਸੀ, ਉਹਨੇ ਇਹ ਸਾਬਤ ਕੀਤਾ ਕਿ ਜਿਹੜੀ ਧਰਤੀ ਹੈ ਇਹ ਸੂਰਜ ਦੇ ਦੁਆਲੇ ਘੁੰਮਦੀ ਹੈ। ਬਾਈਬਲ ਦੇ ਵਿੱਚ ਜਿਹੜਾ ਕਾਨਸੈਪਟ ਹੈ ਇਹਦੇ ਉਲਟ ਹੈ। ਸੋ ਉਹਦੇ 'ਤੇ ਇਲਜ਼ਾਮ ਲੱਗਿਆ ਕਿ ਵੀ ਉਹਨੇ ਬਾਈਬਲ ਨੂੰ ਜਿਹੜਾ ਚੈਲੰਜ ਕੀਤਾ, ਬਾਈਬਲ ਦੀ ਟਰੂਥ ਨੂੰ। ਸੋ ਅੱਜ ਦੇ ਦਿਨ ਉਹਦੀ ਪੇਸ਼ੀ ਪਈ ਰੋਮ ਦੇ ਵਿੱਚ। 1668 ਦੇ ਵਿੱਚ ਟ੍ਰੀਟੀ ਆਫ ਲਿਸਬਨ ਹੋਈ, ਕਿਉਂਕਿ ਉਦੋਂ ਤੱਕ ਸਪੇਨ ਜਿਹੜਾ ਹੈ ਉਹ ਪੁਰਤਗਾਲ ਦੀ ਅਡਰੀ ਹੋਂਦ ਨੂੰ ਮਾਨਤਾ ਹੀ ਨਹੀਂ ਸੀ ਦਿੰਦਾ। ਸੋ ਅੱਜ ਦੇ ਦਿਨ ਲਿਸਬਨ ਦੀ ਟ੍ਰੀਟੀ ਦੇ ਥੱਲੇ ਸਪੇਨ ਨੇ ਪੁਰਤਗਾਲ ਦੀ ਹੋਂਦ ਨੂੰ ਮੰਨਿਆ। 1699 ਦੇ ਵਿੱਚ ਬ੍ਰਿਟਿਸ਼ ਪਾਰਲੀਮੈਂਟ ਨੇ ਪਹਿਲੀ ਵਾਰ ਬਿੱਲ ਆਫ ਰਾਈਟਸ ਐਕਸੈਪਟ ਕੀਤਾ, ਕਿਉਂਕਿ ਕਾਨਸਟੀਟਿਊਸ਼ਨ ਆਪਣੀ ਥਾਂ ਅਮਰੀਕਾ 'ਚ ਵੀ ਜਿਹੜੀਆਂ ਅਸਲ ਪਾਵਰਸ ਜਾਂ ਲਿਬਰਟੀ ਆਈ ਹੈ ਉਹ ਬਿੱਲ ਆਫ ਰਾਈਟਸ ਤੋਂ ਨਿਕਲੀ। 1795 ਦੇ ਵਿੱਚ ਅਮਰੀਕਾ ਦੀ ਪਹਿਲੀ ਸਟੇਟ ਯੂਨੀਵਰਸਿਟੀ ਜਿਹੜੀ ਹੈ ਨਾਰਥ ਕੈਰੋਲਾਈਨਾ ਦੇ ਵਿੱਚ ਖੁੱਲ੍ਹੀ। ਮੈਂ ਕਈ ਵਾਰੀ ਪੰਜਾਬ ਦੇ ਹਵਾਲੇ ਨਾਲ ਦੇਖਦਾ ਵੀ 1795 'ਚ ਅਸੀਂ ਉੱਥੇ ਕੀ ਕਰਦੇ ਸੀ, ਲਾਹੌਰ 'ਚ ਜਾਂ ਅੰਮ੍ਰਿਤਸਰ 'ਚ। ਇੱਥੇ ਜਿਹਨਾਂ ਨਾਲ ਅਸੀਂ ਅੱਜ ਮੁਕਾਬਲਾ ਕਰਦੇ ਹਾਂ ਜੀ ਅਸੀਂ ਸੁਪਰ ਪਾਵਰ ਬਣ ਜਾਣਾ, ਕਿ ਵੀ ਇੱਥੇ 1795 ਦੇ ਵਿੱਚ ਸਟੇਟ ਯੂਨੀਵਰਸਿਟੀਜ਼ ਖੁੱਲ੍ਹ ਰਹੀਆਂ ਸੀ। ਤਾਂ ਸਾਡੇ ਉੱਥੇ ਉਹ ਗੁਰਦੁਆਰਿਆਂ ਦੇ ਵਿੱਚ ਭਾਈ ਪੰਜਾਬੀ ਦੇ 5 ਅੱਖਰ ਪਾ ਦਿੰਦੇ ਸੀ, ਊੜਾ ਐੜਾ। ਮਸੀਤਾਂ 'ਚ ਮੁੱਲਾਂ ਜਿਹੜੇ ਨੇ ਮਦਰਸਿਆਂ 'ਚ ਜਾਂ ਪੰਡਤ ਜਿਹੜੇ ਨੇ ਮੰਦਰਾਂ 'ਚ ਬੈਠੇ ਹੋਣੇ ਨੇ, ਆਹ ਸਾਡੀ ਐਜੂਕੇਸ਼ਨ ਦਾ ਹਾਲ ਸੀ। ਅਤੇ ਇੱਥੇ ਸਟੇਟ ਯੂਨੀਵਰਸਿਟੀਜ਼ ਐਸਟੈਬਲਿਸ਼ ਹੋ ਰਹੀਆਂ ਸੀ। 1837 ਦੇ ਵਿੱਚ ਨਿਊਯਾਰਕ ਦੇ ਵਿੱਚ ਇੰਨੀ ਕੁ ਸ਼ਾਰਟੇਜ ਹੋਈ ਅੰਨ ਦੀ ਕਿ ਇੱਥੇ ਦੰਗੇ ਹੋਏ ਅੰਨ ਦੇ ਉੱਤੇ। ਸੋ ਅੱਜ ਜਿਵੇਂ ਸਟੋਰ ਭਰੇ ਹੋਏ ਨੇ, ਹਰ ਚੀਜ਼ ਹੁੰਦੀ, ਇਵੇਂ ਨਹੀਂ ਰਿਹਾ ਹਮੇਸ਼ਾ। ਔਰ ਈਵਨ 1960 70 'ਚ ਫੂਡ ਰਾਇਟ ਸਭ ਤੋਂ ਵਰਸਟ ਹੁੰਦੇ ਸੀ ਅਫਰੀਕਨ ਦੇਸ਼ਾਂ 'ਚ, ਏਸ਼ੀਅਨ ਦੇਸ਼ਾਂ 'ਚ। ਫੂਡ ਨੂੰ ਲੈ ਕੇ ਜਿਹੜਾ ਪਤਾ ਲੱਗਣਾ ਕਿ ਵੀ ਕੋਈ ਟਰੱਕ ਆਇਆ ਜਾਂ ਕੋਈ ਕੰਸਾਈਨਮੈਂਟ ਆਈ ਹੈ, ਹਜ਼ਾਰਾਂ ਲੋਕ ਝਪਟ ਪੈਂਦੇ ਸੀ ਉਹਨੂੰ ਲੁੱਟਣ ਦੇ ਲਈ ਔਰ ਇੱਕ ਦੂਜੇ ਦਾ ਮਾਰ ਮਰਾਈਆ ਕਰਦੇ ਸੀ ਜੀ। 1861 ਦੇ ਵਿੱਚ ਅੱਜ ਦੇ ਦਿਨ ਅਬਰਾਹਿਮ ਲਿੰਕਨ ਅਮਰੀਕਾ ਦਾ ਪ੍ਰੈਜ਼ੀਡੈਂਟ ਡਿਕਲੇਅਰ ਹੋਇਆ। ਲਿੰਕਨ ਨੇ ਸਲੇਵਰੀ ਨੂੰ ਖਤਮ ਕੀਤਾ ਔਰ ਬਾਅਦ ਦੇ ਵਿੱਚ ਉਹਦੀ ਅਸੈਸੀਨੇਸ਼ਨ ਵੀ ਹੋਈ ਜੀ। 1907 ਦੇ ਵਿੱਚ ਔਰਤਾਂ ਲਈ ਵੋਟਾਂ ਦਾ ਹੱਕ ਹੋਣਾ ਚਾਹੀਦਾ, ਇਹਨੂੰ ਲੈ ਕੇ ਇੰਗਲੈਂਡ ਦੇ ਵਿੱਚ ਬੀਬੀਆਂ ਜਿਹੜੀਆਂ ਨੇ ਪਾਰਲੀਮੈਂਟ 'ਚ ਜਾ ਵੜੀਆਂ, 50 ਅਰੈਸਟ ਹੋਈਆਂ। ਅਤੇ 1928 'ਚ ਇੰਗਲੈਂਡ 'ਚ, ਅਮਰੀਕਾ 'ਚ 1920 'ਚ ਵੋਟ ਦਾ ਹੱਕ ਮਿਲਿਆ ਔਰਤਾਂ ਨੂੰ, ਇੰਗਲੈਂਡ 'ਚ 1928 ਦੇ ਵਿੱਚ ਮਿਲਿਆ ਕਿ 21 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ। ਔਰ ਹਾਊਸ ਆਫ ਲਾਰਡਸ ਦੇ ਵਿੱਚ 1950 'ਚ ਪਹਿਲੀ ਵਾਰੀ ਔਰਤ ਨੂੰ ਦਾਖਲ ਕੀਤਾ। ਇਹ ਐਡਵਾਂਸ ਸੁਸਾਇਟੀਜ਼ ਦਾ ਹਾਲ ਵੀ ਰਿਹਾ ਜੀ। 1935 ਦੇ ਵਿੱਚ ਪਹਿਲਾ ਸਰਜੀਕਲ ਆਪਰੇਸ਼ਨ ਜਿਹੜਾ ਕਲੀਵਲੈਂਡ ਦੇ ਵਿੱਚ ਹੋਇਆ, ਐਨਜਾਈਨਾ ਪੈਕਟੋਰਿਸ, ਛਾਤੀ ਦੀ ਦਰਦ ਜਾਂ ਹਾਰਟ ਅਟੈਕ ਦੀ ਜਿਹੜੀ ਪਹਿਲੀ ਸਟੇਜ ਕਹੀ ਜਾਂਦੀ ਹੈ। 1959 ਦੇ ਵਿੱਚ ਬਾਰਬੀ ਡਾਲ ਪਹਿਲੀ ਵਾਰੀ ਸੇਲ ਦੇ ਉੱਤੇ ਲੱਗਿਆ ਜੀ, ਗੱਲ ਕੀਤੀ ਹੈ ਬਾਰਬੀ
ਤੁਹਾਡੇ ਵੀ ਨਿਆਣੇ ਮੰਗਦੇ ਹੋਣੇ ਨੇ ਬਾਰਬੀ ਡਾਲਸ? ਨਹੀਂ, ਨਿਆਣੇ ਨਹੀਂ, ਮੁੰਡੇ ਨਹੀਂ ਮੰਗਦੇ ਹੁੰਦੇ, ਮੁੰਡੇ ਨਹੀਂ ਮੰਗਦੇ ਉਹਨਾਂ ਨੂੰ ਕੀ ਸਪਾਈਡਰਮੈਨ, ਬੈਟਮੈਨ। ਜੀ ਜੀ 1991 ਚ ਅਮਰੀਕੀ ਜਹਾਜ਼ਾਂ ਨੇ ਇਰਾਕ ਦੇ ਉੱਤੇ ਬੰਬਾਰੀ ਕੀਤੀ। ਸੋ ਇਹ ਵਰਲਡ ਹਿਸਟਰੀ ਜੀ। ਡਾਕਟਰ ਸਾਹਿਬ, ਜਿਹੜਾ ਸਵਾਲ ਅਸੀਂ ਤੁਹਾਨੂੰ ਪੁੱਛਣ ਜਾ ਰਹੇ ਹਾਂ ਉਹ ਇਹ ਹੈ ਕਿ ਪਾਕਿਸਤਾਨ ਨੇ ਭਾਰਤ ਨੂੰ ਯੂਨਾਈਟਿਡ ਨੇਸ਼ਨ ਸੁਰੱਖਿਆ ਕੌਂਸਲ ਵਿੱਚ ਪੱਕੀ ਸੀਟ ਦੇਣ ਦਾ ਵਿਰੋਧ ਕੀਤਾ ਹੈ। ਜੀ ਡਾਕਟਰ ਸਾਹਿਬ, ਪਾਕਿਸਤਾਨ ਇਹ ਕਿਉਂ ਕਰ ਰਿਹਾ ਹੈ ਇਹ ਵਿਰੋਧ? ਦੇਖੋ, ਪਿਛਲੇ ਦਿਨਾਂ ਦੀ ਖਬਰ ਸੀ ਕਿ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨਵਾਜ਼ ਸ਼ਰੀਫ ਨੂੰ ਫੋਨ ਕਾਲ ਕੀਤੀ, ਬੜੀ ਲੰਬੀ ਫੋਨ ਕਾਲ ਹੋਈ। ਉਹਨੇ ਆਪਣਾ ਭਾਰਤ ਦੌਰੇ ਬਾਰੇ ਜਿਹੜਾ ਬਰੀਫ ਕੀਤਾ ਔਰ ਦੂਸਰਾ ਕੀਤਾ। ਮੈਂ ਸਮਝਦਾ ਵੀ ਅਮਰੀਕਾ ਇਹ ਰਿਅਲਾਈਜ਼ ਕਿਤੇ ਨਾ ਕਿਤੇ ਇਹਨਾਂ 'ਚ ਹੋਣਾ ਸ਼ੁਰੂ ਹੋਇਆ ਵੀ ਜਿੰਨੀ ਟਿਲਟ ਉਹਨਾਂ ਨੇ ਪਾਕਿਸਤਾਨ ਨੂੰ ਛੱਡ ਕੇ ਇੰਡੀਆ ਵੱਲ ਕੀਤੀ, ਅੱਗੇ ਤਾਂ ਕਹਿੰਦੇ ਸੀ ਹਾਈਫਨੇਟਿਡ ਰਿਲੇਸ਼ਨਸ਼ਿਪ, ਕਿ ਜੋ ਪਾਕਿਸਤਾਨ ਨਾਲ ਹੁੰਦਾ ਸੀ ਉਨਾ ਹੀ ਇੰਡੀਆ ਨਾਲ ਹੁੰਦਾ ਸੀ, ਹਾਈਫਨ ਦੇ ਵਿੱਚ ਰੱਖਣਾ ਕਿ ਦੋਨਾਂ ਨਾਲ ਬਰਾਬਰ। ਫਿਰ ਬੁਸ਼ ਦੇ ਵੇਲੇ ਉਹਨਾਂ ਨੇ ਹਾਈਫਨ ਵਿੱਚੋਂ ਹਟਾ ਦਿੱਤਾ ਤੇ ਇੰਡੀਆ ਵੱਲ ਝੁਕਾਅ ਕਰ ਲਿਆ, ਉਹਨੂੰ ਨਿਊਕਲੀਅਰ ਸਪਲਾਇਰ ਗਰੁੱਪ ਚੋਂ ਜਾਂ ਨਿਊਕਲੀਅਰ ਟੀਟੀ ਉਹਦੇ ਨਾਲ ਕਰ ਲਈ। ਹੁਣ ਜਿਸ ਕਦਰ ਇਹ ਝੁਕੇ ਇੰਡੀਆ ਵੱਲ ਕਿ ਵੀ ਉਹਨੂੰ ਚੀਨ ਦੇ ਬਰਾਬਰ ਲਿਆ ਕੇ ਖੜਾ ਕਰ ਦਿੱਤਾ, ਤੇ ਪਾਕਿਸਤਾਨ ਵੀ ਪੂਰੀ ਤਰ੍ਹਾਂ ਫਿਰ ਚੀਨ ਵੱਲ, ਜਿਹੜਾ ਪਹਿਲਾਂ ਹੀ ਦੋਸਤ ਸੀ, ਔਰ ਹੁਣ ਜਿਹੜਾ ਉਹਨਾਂ ਦਾ 23 ਮਾਰਚ ਆ ਰਿਹਾ ਜਿੱਦਣ ਕਿ ਪਾਕਿਸਤਾਨ ਦੀ ਡੈਕਲੇਰੇਸ਼ਨ ਹੋਈ, ਚੀਨ ਦਾ ਜਿਹੜਾ ਪ੍ਰੀਮੀਅਰ ਹੈ, ਪ੍ਰੈਜ਼ੀਡੈਂਟ, ਉਹ ਪਾਕਿਸਤਾਨ ਜਾ ਰਿਹਾ ਇਸ ਦੇ ਲਈ। ਸੋ ਹੁਣ ਅਮਰੀਕਾ ਨੂੰ ਰਿਅਲਾਈਜ਼ ਹੋਇਆ ਵੀ ਇਹ ਜਿਹੜੀ ਰਿਲੇਸ਼ਨਸ਼ਿਪ ਹੈ ਇਹ ਉਧਰ ਬਹੁਤ ਝੁਕ ਗਈ ਹੈ। ਸੋ ਓਬਾਮਾ ਨੇ ਉਹਨੂੰ ਪਰਸਨਲੀ ਕਾਲ ਕੀਤਾ ਔਰ ਪਰਸਨਲੀ ਕਾਲ ਕਰਕੇ ਉਹਨੂੰ ਇਹ ਕਿਹਾ। ਸੋ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਦੇਖੋ, ਭਾਰਤ ਨੇ ਤਾਂ ਜਿਹੜਾ UN ਸਿਕਿਉਰਿਟੀ ਕੌਂਸਲ ਦਾ ਰੈਜ਼ੋਲੂਸ਼ਨ ਹੈ ਵੀ ਕਸ਼ਮੀਰ ਦੇ ਵਿੱਚ ਰਾਇਸ਼ੁਮਾਰੀ ਕਰਵਾਓ, ਉਹ ਹੀ ਨਹੀਂ ਮੰਨਿਆ ਹੋਇਆ, ਤੇ ਇਹਨੂੰ ਜਿਹੜੀ ਆ ਉਹ ਸੀਟ ਦੇਣੀ ਵੀ ਕਿਹਨੇ ਹੈ? ਚਾਈਨਾ ਵੀਟੋ ਕਰ ਦੇਗਾ, ਔਰ ਜੇ ਦਿੱਤੀ ਵੀ ਰਿਫਾਰਮ ਕਦੋਂ ਹੋਣਾ ਹੈ, ਔਰ ਵੀਟੋ ਵਾਲੀ ਉਹਨਾਂ ਨੂੰ ਨਹੀਂ ਮਿਲਣੀ ਹੈ, ਉਹ 5 ਦੇਸ਼ਾਂ ਨੇ ਆਪਣੇ ਕੋਲ ਹੀ ਰੱਖਣਾ। ਪਰ ਅਸੀਂ ਸਮਝਦੇ ਹਾਂ ਵੀ ਹੁਣ ਓਬਾਮਾ ਆਪ ਵੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਕਾਲ ਕਰ ਰਿਹਾ ਤੇ ਆਸਟ੍ਰੇਲੀਆ ਦੇ ਵਿੱਚ ਵਰਲਡ ਕੱਪ ਹੋ ਰਿਹਾ ਕ੍ਰਿਕਟ ਦਾ, ਹੁਣ ਉਸ ਬਹਾਨੇ ਨਾਲ ਅੱਜ ਸੀ ਜੀ ਕਿ ਮੋਦੀ ਨੇ ਵੀ ਨਵਾਜ਼ ਸ਼ਰੀਫ ਨੂੰ ਕਾਲ ਕੀਤਾ ਹੈ, ਬਾਕੀ ਸਾਰਕ ਦੇਸ਼ਾਂ ਨੂੰ ਕੀਤਾ। ਸੋ ਮੈਂ ਸਮਝਦਾ ਵੀ ਅਮਰੀਕਾ ਨੂੰ ਇਹ ਰਿਅਲਾਈਜ਼ ਹੋਣਾ ਸ਼ੁਰੂ ਹੋ ਗਿਆ ਕਿ ਇਹ ਟੂ ਮੱਚ ਜਿਹੜਾ ਇੱਕ ਪਾਸੇ ਝੁਕਣਾ ਹੈ, ਇਹ ਅਲਟੀਮੇਟਲੀ ਇਹਨਾਂ ਦੀ ਫੇਲਿਅਰ ਹੋਏਗਾ ਵਿਦੇਸ਼ ਨੀਤੀ ਦੀ। ਸੋ ਇਹ ਬੇਸ ਹੈ ਜੀ। ਡਾਕਟਰ ਸਾਹਿਬ, 1 ਮਿੰਟ ਰਹਿ ਗਿਆ, ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਮਿੰਟ ਤੁਸੀਂ ਤਾਂ ਸੁਣਾਇਆ ਵੀ ਵਿਚਾਰ ਲੰਬਾ ਨਾ ਕਰੋ। ਮੈਂ ਵੈਸੇ ਅੱਜ 12ਵਾਂ ਮਾਝ ਦੀ ਥਾਂ ਤੇ 12ਵਾਂ ਤੁਖਾਰੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਸ ਫਲਗੁਣ ਦੇ ਉੱਤੇ ਸੀ, ਪਰ ਮੈਂ ਇਸ ਨੂੰ ਕੁਇਕਲੀ ਪੜ੍ਹ ਦਿਆਂਗਾ ਜੀ। ਫਲਗੁਣ ਮਨ ਰਹਿਸੀ ਪ੍ਰੇਮ ਸੁਭਾਇਆ, ਅੰਦਨ ਰਹਿਸ ਭਇਆ ਆਪ ਗਵਾਇਆ। ਕਿ ਫਲਗੁਣ ਦੇ ਵਿੱਚ ਮਹੀਨਾ ਤੁਹਾਡਾ ਮਨ ਤਾਂ ਹੀ ਖਿੜਿਆ ਰਹੇਗਾ ਜੇ ਉਸ ਦੇ ਪ੍ਰੇਮ ਵਿੱਚ ਤੁਸੀਂ ਰਹੋਗੇ। ਅਨ ਦਿਨ ਸਵੇਰੇ ਸ਼ਾਮ ਤੁਸੀਂ ਉਸ ਦੀ ਯਾਦ ਵਿੱਚ ਆਪਣਾ ਆਪ ਬਿਤਾਓ। ਮਨ ਮੋਹ ਚੁਕਾਇਆ ਜਾ ਤਿਸ ਪਾਇਆ, ਕਰ ਕਿਰਪਾ ਘਰ ਆਓ। ਜਦੋਂ ਮਨ ਚੋਂ ਮੋਹ ਦਾ ਜਾਲਾ ਚੁੱਕਿਆ ਜਾਂਦਾ ਹੈ ਤੇ ਉਸ ਵਾਹਿਗੁਰੂ ਦੇ ਅੱਗੇ ਫਿਰ ਇਹ ਅਰਦਾਸ ਜਿਹੜੀ ਹੈ ਉਹ ਹੈ ਕਿ ਉਹ ਉਸ ਘਰ ਦੇ ਵਿੱਚ ਆਏ, ਦਿਲ ਦੇ ਵਿੱਚ ਆ ਕੇ ਵੇਸ ਜਿਹੜਾ ਬੈਠੇ। ਬਹੁਤੇ ਵੇਸ ਕਰੀ ਫਿਰ ਬਾਜੋਂ ਮਹਿਲੀ ਲਾਹਾ ਨਾ ਥਾਓ। ਜੇ ਪਿਆਰਾ ਨਹੀਂ ਹੈ ਤੇ ਹੋਰ ਹਾਰ ਸ਼ਿੰਗਾਰ ਜਾਂ ਵੇਸ ਕਰਨੇ ਇਹ ਕਿਸੇ ਪਾਸੇ ਨਹੀਂ ਲਾਉਂਦੇ। ਹਾਰ ਡੋਰ ਰਸ ਪਾਟ ਪਟੰਬਰ ਫਿਰ ਲੋੜੀ ਸ਼ਿੰਗਾਰੀ। ਕਿ ਮੈਂ ਬਥੇਰੇ ਹਾਰ ਸ਼ਿੰਗਾਰ ਰਸ ਰੇਸ਼ਮ ਦੇ ਕੱਪੜੇ ਪਾਟ ਪਟੰਬਰ ਪਾਏ, ਪਰ ਇਹਨਾਂ ਨਾਲ ਪ੍ਰੀਤਮ ਨਹੀਂ ਰੀਝਿਆ। ਫਿਰ ਲੋੜੀ ਸ਼ਿੰਗਾਰੀ, ਜਦੋਂ ਮੈਨੂੰ ਪਿਆਰੇ ਨੇ ਪਸੰਦ ਕਰ ਲਿਆ, ਪਿਆਰੇ ਨੇ ਮੇਰੇ ਤੇ ਰੀਝਿਆ। ਨਾਨਕ ਮੇਲ ਲਈ ਗੁਰੂ ਆਪਣੇ ਘਰ ਵਰ ਪਾਇਆ ਨਾਰੀ। ਕਿ ਜਦੋਂ ਮੇਰੇ ਤੇ ਉਸ ਨਿਰੰਕਾਰ ਨੇ ਕਿਰਪਾ ਕੀਤੀ, ਗੁਰੂ ਦੀ ਬਖਸ਼ਿਸ਼ ਨਾਲ ਉਸ ਨੇ ਮੈਨੂੰ ਆਪਣੇ ਨਾਲ ਮੇਲ ਲਿਆ, ਤੇ ਫਿਰ ਧਨ ਰੂਪੀ ਪਤਨੀ ਨੇ, ਆਤਮਾ ਰੂਪੀ ਪਤਨੀ ਨੇ ਘਰ ਵਰ ਪਾਇਆ ਨਾਰੀ। ਉਸ ਦੇ ਘਰ ਵਿੱਚ ਆ ਕੇ ਨਿਰੰਕਾਰ ਵਸਿਆ, ਉਸ ਨੂੰ ਨਿਰੰਕਾਰ ਦੀ ਪ੍ਰਾਪਤੀ ਹੋਈ। ਸੋ ਇਹ ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ। ਜਦੋਂ ਕਿ ਮਹੱਲਾ 5ਵਾਂ ਦੇ ਥੱਲੇ ਤੁਸੀਂ ਸਾਰੇ ਗੁਰਦੁਆਰਿਆਂ 'ਚ ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ, ਸੋ ਉਹ ਉਸ ਤੋਂ ਜਾਣੋ। ਪਰ ਮੈਂ ਆਉਣ ਵਾਲੇ ਸਮੇਂ 'ਚ ਵੀ ਰਾਗ ਤੁਖਾਰੀ ਦਾ 12ਵਾਂ ਜਿਸ ਜਿਹੜਾ ਬਹੁਤਾ ਪੋਪੂਲਰ ਨਹੀਂ ਹੈ ਉਸ ਦੀ ਚਰਚਾ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ।